ਇਸ ਫਿਲਮ ਦੇ ਵਿੱਚ ਮੈਂ ਡਾਕਟਰ ਅਮਰਜੀਤ ਜੀ ਦਾ ਰੋਲ ਪਲੇ ਕਰ ਰਿਹਾ। ਇਹ ਬਿੱਲਾ Okay. ਵੀਰ ਜੀ, ਇਹ ਇੱਕ ਫੈਮਿਲੀ ਦੀ ਕਹਾਣੀ ਹੈ ਜਿਹੜੀ ਕਿ 47 ਤੋਂ ਸਟਾਰਟ ਹੁੰਦੀ ਹੈ Oh my ਤੇ God. 84 ਹੁੰਦੇ ਹੋਏ 9/11 ਤੱਕ ਜਾਂਦੀ ਹੈ ਜੀ। ਫੈਮਿਲੀ ਦੀ ਕਹਾਣੀ, ਦੋ ਭਰਾਵਾਂ ਦੀ ਕਹਾਣੀ, ਉਹਦੇ ਪਿਆਰ ਦੀ ਕਹਾਣੀ, ਉਹਨਾਂ ਦੀ ਸੈਕਰੀਫਾਈਸ ਦੀ ਕਹਾਣੀ। ਮੇਰੀ ਇਹ ਵਿਸ਼ ਤਾਂ ਨਹੀਂ ਜੀ, ਮੈਂ ਪੂਰਾ ਸ਼ੋਰ ਹਾਂ ਇਸ ਮਾਮਲੇ 'ਚ ਕਿ ਲੋਕਾਂ ਨੂੰ ਫਿਲਮ ਪਸੰਦ ਆਏਗੀ। ਬਿਲਕੁਲ। ਬਿਕੋਜ਼ ਆਰਟਿਸਟ ਜਦੋਂ ਕੋਈ ਕੰਮ ਕਰਦੇ ਹੋ ਤੁਹਾਨੂੰ ਫੀਲਿੰਗ ਤਾਂ ਆ ਜਾਂਦੀ ਹੈ ਜੀ। ਤੇ ਬਿਲਕੁਲ ਅਸੀਂ ਠੀਕ। ਸ਼ੁਕਰ ਹੈ ਜੀ ਇਦਾਂ ਦਾ ਕਹਾਣੀ ਨੇ ਸਾਨੂੰ ਚੁਣਿਆ। ਸੋ ਮੈਨੂੰ ਲੱਗਦਾ ਕਿ ਸਭ ਲੋਕ ਬਹੁਤ ਖੁਸ਼ੀ ਨਾਲ ਦੇਖਣਗੇ ਜੀ ਐਂਡ ਡੈਫੀਨਿਟਲੀ ਉਹ ਰੱਜ ਕੇ ਆਉਣਗੇ। ਮੇਰੀ ਇੱਕੋ ਹੀ ਆਸ ਹੈ ਜੀ ਇਸ ਤੋਂ ਕਿ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ। ਹੋ ਸਕਦਾ ਹੈ ਕਿ ਘਰ ਜਾ ਕੇ ਜਿਹੜੇ ਦੋ ਭਰਾਵਾਂ ਨੇ ਆਪਸ 'ਚ ਗੱਲਾਂ ਕੀਤੇ ਹੋਏ 5-6 ਸਾਲ ਤੋਂ, ਉਹ ਫੋਨ ਲਾ ਕੇ ਬੋਲ ਦੇਣ ਵੀਰੇ ਕੀ ਹਾਲ ਚਾਲ। ਆਏ ਇਹ ਹੋਣ ਹਾਏ, ਦੇ ਪੂਰੇ ਚਾਂਸਸ ਬਹੁਤ ਨੇ। ਵੱਡਾ ਕੰਮ। ਮੈਂ ਤਾਂ ਜੀ ਇੰਨਾ ਹੀ ਕਹੂੰਗਾ ਕਿ ਫਿਲਮ ਦਾ ਟ੍ਰੇਲਰ ਬਾਹਰ ਆ ਚੁੱਕਿਆ ਹੈ, ਗਾਣੇ ਉਹਦੇ ਬਾਹਰ ਆ ਗਏ ਨੇ। ਤੁਸੀਂ ਜੇ ਨਹੀਂ ਦੇਖਿਆ ਪਲੀਜ਼ ਦੇਖੋ। ਤੇ ਜੇ ਤੁਹਾਨੂੰ ਐ ਲੱਗਦਾ ਹੈ ਵੀ ਇਹ ਫਿਲਮ ਬਹੁਤ ਵਧੀਆ ਲੱਗ ਰਹੀ ਹੈ, ਇਹ ਅਸੀਂ ਜਾ ਕੇ ਦੇਖਾਂਗੇ। ਫਿਰ 29 ਤਰੀਕ ਨੂੰ 29 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ। ਪਲੀਜ਼ ਪੂਰੀ ਫੈਮਿਲੀ ਦੇ ਨਾਲ ਜਾਓ, ਇਸ ਫਿਲਮ ਨੂੰ ਦੇਖੋ। ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੇਖਣ ਨੂੰ ਮਿਲੇਗੀ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ, ਦਰਸ਼ਕਾਂ ਦੀ ਸੇਵਾ ਦੇ ਵਿੱਚ ਮੈਂ ਮਸੂਦ ਮੱਲੀ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ ਹੈ। ਔਰ ਅੱਜ ਇੱਕ ਬੜੀ ਮਜ਼ੇਦਾਰ ਜੀ, ਵਧੀਆ ਜੀ ਮੁਲਾਕਾਤ ਲੈ ਆਏ ਜੀ ਤੁਹਾਨੂੰ। ਔਰ ਮੈਂ ਕਹਿੰਦਾ ਬੱਲੇ ਬੱਲੇ ਹੋ ਜਾਣੀ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮਨਵੇਦ ਜੀ ਔਰ ਉਹਨਾਂ ਦੇ ਨਾਲ ਨੇ ਜੀ ਜਿਮੀ ਸ਼ੇਰਗਿੱਲ ਜੀ। ਤੇ ਭਲਾ ਕਾਹਦੇ ਲਈ? ਇਸ ਕਰਕੇ ਕਿ ਫਿਲਮ ਆ ਰਹੀ ਹੈ ਮਾਂ ਜਾਏ। ਹਾਂ, ਇਹ ਭਰਾਵਾਂ ਦੀ ਕਹਾਣੀ ਹੈ ਤੇ ਮੈਂ ਨਹੀਂ ਦੱਸਣੀ, ਅਸੀਂ ਇਹਨਾਂ ਕੋਲੋਂ ਪੁੱਛਣੀ ਹੈ। 29 ਅਗਸਤ ਨੂੰ ਬਸ ਕਹਿ ਲੋ ਕਿ ਲੰਗੋਟ ਕੱਸ ਲੋ, ਤੇਲ ਮਾਰ ਲੋ, ਟਿਕਟਾਂ ਲੈਣ ਚ ਲੱਗ ਕੇ ਲੈ ਲਵੋ ਤੇ ਉਸ ਬਾਅਦ ਪਹੁੰਚਣ ਵਾਲੀ ਗੱਲ ਕਰੋ। ਫਿਰ ਨਾ ਕਹਿਣਾ ਕਿ ਮਿਸ ਹੋ ਗਿਆ। ਸੋ ਪੂਰੇ ਧੜਲੇ ਦੇ ਨਾਲ ਜਾਣਾ ਹੈ, ਫਿਲਮ ਵੇਖਣੀ ਵੀ। ਇਕੱਲੇ ਨਹੀਂ ਜਾਣਾ, ਇਕੱਲਾ ਬੰਦਾ ਡਾਡੂਰ ਜਾਂਦਾ ਨਾ, ਨਾਲ ਵਾਵਾ ਸਾਰੇ ਜੀ ਲੈ ਕੇ ਜਾਣਾ। ਹਾਲ ਫੁੱਲ ਹੋਵੇ, ਪਾਪਕਾਰਨ ਦੇ ਲਿਫਾਫੇ ਖਿਲਰੇ ਹੋਣ, ਇੱਕ ਇੱਕ ਡਾਇਲੌਗ ਯਾਦ ਹੋਵੇ। ਤੁਸੀਂ ਬਾਹਰ ਆਓ ਤੇ ਮੈਂ ਪੁੱਛਾਂ ਫਿਰ ਕਿਦਾਂ, ਤੁਸੀਂ ਕਹੋ ਆਹਾ ਸਵਾਦ ਆ ਗਿਆ। ਸੋ ਫਿਲਹਾਲ ਇੱਕ ਸਵਾਦੀ ਮੁਲਾਕਾਤ ਕਰਵਾ ਰਹੇ ਹਾਂ ਤੁਹਾਡੀ ਜਿਮੀ ਸ਼ੇਰਗਿੱਲ ਜੀ ਨਾਲ ਔਰ ਮਨਵੇਦ ਜੀ ਦੇ ਨਾਲ। ਜੀ ਦੋਵਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਪੰਜਾਬੀ ਰੇਡੀਓ USA ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਜਿੰਨਾ ਕਿ ਮੈਨੂੰ ਤੁਸੀਂ ਦੱਸਦਾ ਤੇ ਜਿੰਨਾ ਕਿ ਮੈਂ ਟ੍ਰੇਲਰ ਵੇਖ ਲਿਆ, ਮੇਰੀ ਤੇ ਐਕਸਾਈਟਮੈਂਟ ਵਧੀ ਪਈ ਹੈ। ਜਿਮੀ ਜੀ ਤੁਹਾਡੇ ਤੋਂ ਸ਼ੁਰੂ ਕਰਾਂਗਾ, ਕੀ ਕਹੋਗੇ, ਕਿਸ ਤਰ੍ਹਾਂ ਫਿਲਮ ਹੈ, ਕੀ ਸਟੋਰੀ ਹੈ ਔਰ ਐਕਸਾਈਟਮੈਂਟ ਦਾ ਇਸ ਵੇਲੇ ਕੀ ਹਾਲ ਹੈ ਜਦੋਂ 29 ਨੇੜੇ 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 ਆ ਰਹੀ? ਬਸ ਜਿਹੋ ਜੀ ਤੁਹਾਡੀ ਐਕਸਾਈਟਮੈਂਟ ਹੈ ਜੀ, ਇੰਨੀ ਐਕਸਾਈਟਮੈਂਟ ਜੇ ਆਡੀਅנס ਦੇ ਵਿੱਚ ਵੀ ਆ ਗਈ, ਸਾਡਾ ਤਾਂ ਕੰਮ ਹੋ ਜਾਣਾ ਹੈ ਜੀ ਵਧੀਆ। ਮੈਂ ਕਹਿੰਦਾ ਗੁੱਡੀ ਚੜ ਜਾਣੀ, ਗੁੱਡੀ ਚੜ ਜਾਣੀ। ਫਿਲਮਾਂ ਅਸੀਂ ਬਣਾਉਂਦੇ ਆ ਇਸੇ ਕਰਕੇ ਬਣਾਉਂਦੇ ਆ ਵੀ ਇਹ ਐਕਸਾਈਟਮੈਂਟ ਜਿਹੜੀ ਸਾਨੂੰ ਤੁਹਾਡੇ ਫੇਸ ਤੇ ਨਜ਼ਰ ਆ ਰਹੀ ਹੈ, ਇਹ ਐਕਸਾਈਟਮੈਂਟ ਆਡੀਅנס ਦੇ ਫੇਸ ਤੇ ਵੀ ਹੋਏ। ਰੱਬ ਨੇ ਚਾਹਿਆ, ਰੱਬ ਨੇ ਚਾਹਿਆ। ਹਾਂਜੀ ਹਾਂਜੀ, ਸੋ ਆਈ ਥਿੰਕ ਦੈਟ ਇਜ਼ ਵਾਈ ਵੀ ਮੇਕ ਫਿਲਮਸ। ਗੁੱਡ। ਮਨਵੇਦ ਜੀ, ਪਹਿਲਾਂ ਤੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਔਰ ਦੂਸਰਾ ਮੇਰਾ ਪਹਿਲਾ ਸਵਾਲ ਹੈ ਜਿਹੜਾ ਆ ਨਹੀਂ ਹੋਣਾ ਚਾਹੀਦਾ ਸੀ, ਇਸ ਫਿਲਮ ਤੋਂ ਆਸ ਕੀ ਹੈ ਤੁਹਾਡੀ? ਹੋਪ ਤਾਂ ਰਹਿੰਦੀ ਹੈ ਜੀ। ਆਸ ਤਾਂ ਇਹ ਹੈ ਕਿ ਤੁਸੀਂ ਜਦੋਂ ਮਿਹਨਤ ਕੀਤੀ ਹੁੰਦੀ ਫਿਲਮ ਲਈ, ਤੁਹਾਡੀ ਕੋਸ਼ਿਸ਼ ਇਹ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਵੱਧ ਤੋਂ ਵੱਧ ਲੋਕ ਦੇਖਣ। ਔਰ ਮੇਰੀ ਇਹ ਵਿਸ਼ ਤਾਂ ਨਹੀਂ ਜੀ, ਮੈਂ ਪੂਰਾ ਸ਼ੋਰ ਹਾਂ ਇਸ ਮਾਮਲੇ 'ਚ ਕਿ ਲੋਕਾਂ ਨੂੰ ਫਿਲਮ ਪਸੰਦ ਆਏਗੀ। ਬਿਕੋਜ਼ ਆਰਟਿਸਟ ਜਦੋਂ ਕੋਈ ਕੰਮ ਕਰਦੇ ਹੋ ਤੁਹਾਨੂੰ ਫੀਲਿੰਗ ਤਾਂ ਆ ਜਾਂਦੀ ਹੈ ਜੀ। ਅਸੀਂ ਸ਼ੁਕਰ ਹੈ ਜੀ ਇਦਾਂ ਦਾ ਕਹਾਣੀ ਨੇ ਸਾਨੂੰ ਚੁਣਿਆ। ਸੋ ਮੈਨੂੰ ਲੱਗਦਾ ਕਿ ਸਭ ਲੋਕ ਬਹੁਤ ਖੁਸ਼ੀ ਨਾਲ ਦੇਖਣਗੇ ਜੀ ਐਂਡ ਡੈਫੀਨਿਟਲੀ ਉਹ ਰੱਜ ਕੇ ਆਉਣਗੇ। ਬਿਲਕੁਲ ਠੀਕ ਹੈ। ਜਿਵੇਂ ਜੀ ਇਹ ਦੱਸਿਆ ਜੇ ਫਿਲਮ ਦਾ ਸਕ੍ਰਿਪਟ ਕਿਹਨੇ ਲਿਖਿਆ, ਡਾਇਰੈਕਟਰ, ਪ੍ਰੋਡਿਊਸਰ ਨੇ ਜਿਹੜੇ, ਉਹਨਾਂ ਬਾਰੇ ਔਰ ਕੋਈ ਥੋੜੀ ਜੀ ਇਹਦੀ ਸਟੋਰੀ ਦਾ ਟ੍ਰੇਲਰ ਦੱਸ ਦਵੋ। ਤੁਹਾਡਾ ਕਿਰਦਾਰ ਕੀ ਇਹ ਵੀ ਦੱਸਣਾ। ਹਾਂਜੀ, ਇਹ ਫਿਲਮ ਜਿਹੜੀ ਹੈਗੀ ਹੈ ਜੀ, ਇਹ ਡਾਇਰੈਕਟ ਕੀਤੀ ਹੈ ਨਵਨੀਤ ਜੀ ਨੇ। ਨਵਨੀਤ ਤੇ ਸਕਰੀਨ ਪਲੇ ਉਹਨਾਂ ਨੇ ਤੇ ਆਪਣਾ ਗੁਰਪ੍ਰੀਤ, ਕਹਾਣੀ ਉਹਨਾਂ ਨੇ ਤੇ ਗੁਰਪ੍ਰੀਤ ਸਹਿਜ ਜੀ ਨੇ ਫਾਈਨਲ ਕੀਤੀ ਹੈ ਜੀ। ਤੇ ਇਸ ਫਿਲਮ ਦੇ ਵਿੱਚ ਮੈਂ ਡਾਕਟਰ ਅਮਰਜੀਤ ਜੀ ਦਾ ਰੋਲ ਪਲੇ ਕਰ ਰਿਹਾ। ਇਹ ਬਿੱਲਾ ਵੀਰ ਜੀ, ਠੀਕ ਹੈ। ਇਹ ਇੱਕ ਫੈਮਿਲੀ ਦੀ ਕਹਾਣੀ ਹੈ ਜਿਹੜੀ ਕਿ 47 ਤੋਂ ਸਟਾਰਟ ਹੁੰਦੀ ਹੈ ਤੇ 84 ਹੁੰਦੇ ਹੋਏ 9/11 ਤੱਕ ਜਾਂਦੀ ਹੈ ਜੀ। ਮੇਰੇ ਖਿਆਲ ਨਾਲ 47 ਤੋਂ ਲੈ ਕੇ 2007 ਤੱਕ ਤੁਸੀਂ ਕਹਿ ਸਕਦੇ ਹੋ। ਇਹ ਕਹਾਣੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਇੱਕ ਫੈਮਿਲੀ ਦੀ ਕਹਾਣੀ, ਦੋ ਭਰਾਵਾਂ ਦੀ ਕਹਾਣੀ, ਉਹਨਾਂ ਦੇ ਪਿਆਰ ਦੀ ਕਹਾਣੀ, ਉਹਨਾਂ ਦੀ ਸੈਕਰੀਫਾਈਸ ਦੀ ਕਹਾਣੀ। ਤੇ ਬਾਕੀ ਮੇਰੇ ਹਿਸਾਬ ਨਾਲ ਟ੍ਰੇਲਰ ਤਾਂ ਆਲਰੇਡੀ ਬਾਹਰ ਆ ਚੁੱਕਿਆ ਹੈ ਜੀ, ਗਾਣੇ ਆਲਰੇਡੀ ਚੱਲ ਰਹੇ ਨੇ ਵੀਡੀਓ ਸਾਰੇ ਪਾਸੇ। ਸੋ ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਰਿਕੁਐਸਟ ਕਰਾਂਗਾ ਜ਼ਰੂਰ ਤੁਸੀਂ ਦੇਖੋ ਟ੍ਰੇਲਰ, ਦੇਖੋ ਗਾਣੇ ਦੇਖੋ।
ਆਹ ਮਨਵੇਦ ਜੀ ਇਹ ਦੱਸੋ ਕਿ ਇਹਦੇ ਵਿੱਚ ਜਿਹੜਾ ਕਿਰਦਾਰ ਨਿਭਾਇਆ ਆ ਇਹਦੇ ਤੋਂ ਕੀ ਆਸਵੰਦ ਜੇ ਇਹ ਜਿਹੜਾ ਇੱਕ ਸਾਂਝ ਮੋਹ ਪਿਆਰ ਜਿੱਦਾਂ ਦੱਸਿਆ ਗਿਆ ਕਿ ਫੈਮਿਲੀ ਫਿਲਮ ਹੈ ਇਹਦੇ ਵਿੱਚ ਆਪਣੇ ਕਿਰਦਾਰ ਤੋਂ ਕਿੰਨੇ ਕੁ ਮੁਤਮਈਨ ਜੇ ਤੁਸੀਂ ਕਿੰਨੀ ਤਸੱਲੀ ਜੇ मैं बिल्कुल मुतमईन है जी। सॉरी मैं माफी चाहना। ਚੱਕਰ ਕੀ ਹੈ ਕਿ ਇਹ ਫਿਲਮ ਹੈਗੀ ਹੈ ਹਾਂਜੀ ਮੈਨੂੰ ਖਰਾਸ਼ ਆਉਂਦੀ ਰਹਿੰਦੀ ਜਦੋਂ ਰਾਤ ਨੂੰ ਕੋਈ ਜਗਾਵੇ ਤੇ ਫਿਰ ਖਰਾਸ਼ ਆਉਂਦੀ ਹਾਏ 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 ਇਹ ਅੱਜ ਕੱਲ ਨੀਂਦ ਆ ਰਹੀ ਹੈ ਵੈਸੇ ਜਦੋਂ 29 ਅਗਸਤ ਨੇੜੇ ਆ ਰਹੀ ਨਹੀਂ ਨੀਂਦ ਤਾਂ ਆਉਂਦੀ ਹੈ ਜੀ। ਨੀਂਦ ਕਿਸੇ ਦਾ ਕੰਮ ਕਰੀਦਾ ਅਸੀਂ ਤਾਂ ਥੱਕੀ ਦਾ ਇਸ ਲਈ ਤਾਂ ਕਿ ਨੀਂਦ ਆ ਜਾਏ। ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੇ ਇਹ ਜਿਹੜੀ ਫਿਲਮ ਹੈ ਜੀ ਇਹ ਦੋ ਭਰਾਵਾਂ ਦੀ ਕਹਾਣੀ ਹੈ ਜੀ ਪੂਰੇ ਪਰਿਵਾਰ ਦੀ ਕਹਾਣੀ ਹੈ। ਬਟ ਇਹਦੇ ਚ ਮੈਨੂੰ ਇੱਕੋ ਹੀ ਆਸ ਹੈ ਕਿ ਜਦੋਂ ਬਿੱਲਾ ਵੀਰ ਜੀ ਜਿਹੜਾ ਕਿਰਦਾਰ ਹੈ ਉਹ ਇੱਕ ਡਿਜ਼ੀਜ਼ ਹੈ ਸਪਾਈਨਾ ਬਾਈਫਿਡਾ ਉਹਨੂੰ ਵੀ ਲੈ ਕੇ ਦਰਸਾਉਂਦੀ ਹੈ ਆਪਸ ਚ ਦੋਨਾਂ ਦੇ ਪਿਆਰ ਦੀ ਦੋਨਾਂ ਦੇ ਤਕਰਾਰ ਦੀ। ਉਹ ਕਿਉਂਕਿ ਜੀਵਨ ਹੈ ਜਦੋਂ ਲਾਈਫ ਹੈ ਤਾਂ ਉਹਦੇ ਵਿੱਚ ਉਤਾਰ ਚੜਾਵ ਜ਼ਰੂਰ ਹੋਣੇ ਹੈ ਕਿਸੇ ਕਾਰਨਵਸ਼ ਵੀ ਹੁੰਦੇ ਨੇ ਕਈ ਵਾਰ ਬਿਨਾਂ ਕਾਰਨ ਦੇ ਵੀ ਹੁੰਦੇ ਨੇ। तो एक कहानी उस चीज ਨੂੰ ਲੈ ਕੇ ਜਾਏਗੀ और बहुत सारे रियल लाइफ ਚ लोग उस चीज ਨੂੰ ਆਪਸ ਆਪਣੇ ਨਾਲ ਕਨੈਕਟ ਕਰ ਸਕਣਗੇ ਜੀ। ਬਿਲਕੁਲ ਠੀਕ। ਮੇਰੀ ਇੱਕੋ ਹੀ ਆਸ ਹੈ ਜੀ ਇਸ ਤੋਂ ਕਿ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ। ਹੋ ਸਕਦਾ ਹੈ ਕਿ ਘਰ ਜਾ ਕੇ ਜਿਹੜੇ ਦੋ ਭਰਾਵਾਂ ਨੇ ਆਪਸ ਚ ਗੱਲਾਂ ਕੀਤੇ ਹੋਏ 5-6 ਸਾਲ ਤੋਂ ਉਹ ਫੋਨ ਲਾ ਕੇ ਬੋਲ ਦੇਣ ਵੀਰੇ ਕੀ ਹਾਲ ਚਾਲ ਹੈ। ਪੂਰੇ ਚਾਂਸਸ ਬਹੁਤ ਵੱਡਾ ਕੰਮ ਬਹੁਤ ਵੱਡਾ ਕੰਮ ਆ। ਮੈਂ ਸਮਾਂ ਤੁਹਾਡੇ ਕੋਲ ਥੋੜਾ ਹੈ ਮੈਂ ਜਿਵੇਂ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਆਫ ਦੀ ਕੈਮਰਾ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਸ ਫਿਲਮ ਨੂੰ ਯਾਦਗਾਰ ਬਣਾ ਦਿੰਦੀਆਂ ਨੇ ਮਤਲਬ ਬਾਅਦ ਵਿੱਚ ਕਹਿੰਦੇ ਯਾਰ ਉਦੋਂ ਸ਼ੂਟ ਹੁੰਦੇ ਆ ਨਾ ਇਹ ਕੰਮ ਹੋਇਆ ਸੀ ਕੋਈ ਇਹੋ ਜਿਹਾ ਕੰਮ ਸਾਡੇ ਨਾਲ ਸਾਂਝਾ ਕਰੋਗੇ ਤਾਂ ਜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਨੇ ਜਿਹੜੇ ਉਹਨਾਂ ਲਈ ਕੁਝ ਐਕਸਕਲੂਸਿਵ ਮਠਿਆਈ ਬਣ ਜੇ। ਬਹੁਤ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਕਿ ਆਫ ਦਾ ਕੈਮਰਾ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਲਈ ਯਾਦਗਾਰ ਬਣ ਜਾਂਦੀਆਂ ਨੇ ਐਜ਼ ਅ ਪਰਸਨ ਐਜ਼ ਅ ਸਾਰਾ ਕੁਝ। ਪਰ ਸਵਾਦ ਤਾਂ ਆਉਂਦਾ ਹੈ ਜਦੋਂ ਜੋ ਕੰਮ ਤੁਸੀਂ ਫਿਲਮ ਦੇ ਵਿੱਚ ਕੀਤਾ ਹੈ ਜੋ ਫਿਲਮ ਬਣਾਈ ਗਈ ਹੈ ਜੋ ਕਿਰਦਾਰ ਤੁਸੀਂ ਉਸ ਫਿਲਮ ਦੇ ਵਿੱਚ ਕੀਤਾ ਹੈ ਉਹ ਯਾਦਗਾਰ ਜਦੋਂ ਬਣਦਾ ਹੈ ਫਿਰ ਸਵਾਦ ਆਉਂਦਾ ਹੈ। ਬਿਲਕੁਲ ਠੀਕ। ਉਹ ਚੀਜ਼ ਯਾਦਗਾਰ ਬਣਨੀ ਚਾਹੀਦੀ ਹੈ। ਅਸੀਂ ਕਈ ਵਾਰੀ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਵੀ ਆਫ ਸਕਰੀਨ ਜ਼ਿਆਦਾ ਯਾਦਾਂ ਬਣਾ ਲੈਂਦੇ ਆ ਤੇ ਸਕਰੀਨ ਦੇ ਉੱਤੇ ਯਾਦਗਾਰ ਜਿਹੜਾ ਬਣਨਾ ਚਾਹੀਦਾ ਉਹ ਭੁੱਲ ਜਾਂਦੇ ਆ। ਕੰਮ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਹਾਂਜੀ ਬਿਲਕੁਲ ਠੀਕ ਹੈ। ਮਨਵੇਦ ਜੀ ਮੈਂ ਮਨਵੇਦ ਜੀ ਇਹ ਪੁੱਛਣਾ ਚਾਹਾਂਗਾ ਕਿ ਇਸ ਫਿਲਮ ਦੇ ਹਵਾਲੇ ਦੇ ਨਾਲ ਅਖੀਰ ਤੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕੀ ਸੁਨਾਹ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ? ਦੇਖੋ ਜੀ ਸਲਾਹ ਤਾਂ ਮੈਂ ਦੇਣ ਵਾਲਾ ਹੈ ਨਹੀਂ ਕੋਈ ਮੇਰੀ ਸਲਾਹ ਮੰਨਣੀ ਨਹੀਂ ਕਿਸੇ ਨੇ। ਨਹੀਂ ਇਸ ਵੇਲੇ ਮੰਨਣਗੇ ਕਾਸ਼ ਆਡੀਅנס ਸਲਾਹ ਮੰਨਣ ਵਾਲੀ ਹੁੰਦੀ ਬਟ ਸਾਡਾ ਪਿਆਰ ਹੈ ਜੀ ਸਿਨੇਮਾ ਨਾਲ ਸਾਡਾ ਪਿਆਰ ਹੈ ਜੀ ਸਟੋਰੀ ਨੂੰ ਸਾਹਮਣੇ ਲੈ ਕੇ ਆਉਣਾ ਅਸੀਂ ਉਸ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਕੀਤਾ ਜੀ ਔਰ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਬਹੁਤ ਪਸੰਦ ਆਏਗੀ। ਰੱਬ ਨੇ ਚਾਹਿਆ ਅਦਾਕਾਰੀ ਤੋਂ ਵੀ ਜ਼ਿਆਦਾ ਕਹਾਣੀ ਪਸੰਦ ਆਏਗੀ ਔਰ ਕਹਾਣੀ ਤੋਂ ਵੀ ਜ਼ਿਆਦਾ ਸਾਡੀ ਨੀਅਤ ਪਸੰਦ ਆਏਗੀ। तो ਮੈਨੂੰ ਉਮੀਦ ਹੈ ਜੀ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਏਗੀ। ਰੱਬ ਨੇ ਚਾਹਿਆ ਜੀ। ਜਿਮੀ ਜੀ ਤੁਹਾਡਾ ਕੀ ਸੁਨਾਹ ਹੈ? मैं तो जी इन्ना ही कहूँगा कि फिल्म ਦਾ ਟ੍ਰੇਲਰ ਬਾਹਰ ਆ ਚੁੱਕਿਆ ਹੈ ਗਾਣੇ ਉਹਦੇ ਬਾਹਰ ਆ ਗਏ ਨੇ ਤੁਸੀਂ ਜੇ ਨਹੀਂ ਦੇਖਿਆ ਪਲੀਜ਼ ਦੇਖੋ ਤੇ ਜੇ ਤੁਹਾਨੂੰ ਐ ਲੱਗਦਾ ਹੈ ਵੀ ਇਹ ਫਿਲਮ ਬਹੁਤ ਵਧੀਆ ਲੱਗ ਰਹੀ ਹੈ ਇਹ ਅਸੀਂ ਜਾ ਕੇ ਦੇਖਾਂਗੇ। ਫਿਰ 29 ਤਰੀਕ ਨੂੰ 29 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ। ਪਲੀਜ਼ ਪੂਰੀ ਫੈਮਿਲੀ ਦੇ ਨਾਲ ਜਾਓ ਇਸ ਫਿਲਮ ਨੂੰ ਦੇਖੋ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੇਖਣ ਨੂੰ ਮਿਲੇਗੀ। ਬਿਲਕੁਲ ਠੀਕ ਹੈ। ਜਿਮੀ ਸ਼ੇਰਗਿੱਲ ਜੀ ਔਰ ਮਨਵੇਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਕੁਝ ਸਮਾਂ ਕੱਢਿਆ ਤੁਸੀਂ ਫਿਲਮ ਦੇ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਗਈ ਔਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਗੁੱਡ ਲੱਕ ਬੈਸਟ ਆਫ ਲੱਕ ਬੈਸਟ ਵਿਸ਼ੇਸ ਔਰ ਹੋਰ ਜੋ ਫੁੱਲਾਂ ਭਰੀਆਂ ਟੋਕਰੀਆਂ ਨੇ ਉਹ ਤੁਹਾਡੇ ਕਹਿ ਲਵੋ ਕਿ ਮਾਣ ਦੇ ਵਿੱਚ ਔਰ ਇਸ ਫਿਲਮ ਦੇ ਹਿੱਟ ਨਹੀਂ ਸੁਪਰ ਹਿੱਟ ਹੋਣ ਵਾਸਤੇ ਬਹੁਤ ਧੰਨਵਾਦ ਆਪ ਜੀ ਦਾ। ਥੈਂਕ ਯੂ ਸੋ ਮਚ ਜੀ। ਇਹ ਸਨ ਜਿਮੀ ਸ਼ੇਰਗਿੱਲ ਜੀ ਔਰ ਮਨਵੇਦ ਜੀ ਜਿਹੜੇ ਇਸ ਫਿਲਮ ਦੇ ਵਿੱਚ ਲੀਡਿੰਗ ਕਰੈਕਟਰਸ ਨੇ ਜਿਹੜੇ ਉਹਨਾਂ 'ਚ ਤੁਹਾਨੂੰ ਨਜ਼ਰ ਆਣਗੇ। ਸੋ ਹੁਣ ਫਿਲਮ 'ਚ ਕੀ ਨਜ਼ਰ ਆਉਂਦਾ ਆ ਇਹਦੇ ਵਾਸਤੇ ਤੁਹਾਨੂੰ 29 ਅਗਸਤ ਨੂੰ ਪਹੁੰਚਣਾ ਪਏਗਾ ਆਪਣੇ ਨੇੜੇ ਦੇ ਸਿਨੇਮੇ 'ਚ। ਸੋ ਜ਼ਰੂਰ ਜਾਣਾ ਔਰ ਮਾਂ ਜਾਏ ਇਹ ਹੈ ਫਿਲਮ ਦਾ ਨਾਂ ਚੇਤੇ ਰੱਖਣਾ ਵੇਖਣਾ ਔਰ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਟਿਕਟ ਦੇ ਪੈਸੇ ਨੇ ਜਿਹੜੇ ਉਹ ਪੂਰੇ ਹੋ ਗਏ। ਅੱਜ ਦੀ ਇਹ ਮੁਲਾਕਾਤ ਨੂੰ ਇੱਥੇ ਹੀ ਅਸੀਂ ਮੁਕਾਉਂਦੇ ਹਾਂ ਪਰ ਫਿਲਮ ਆ ਜਿਹੜੀ ਉਹ ਵੇਖਣ ਚੱਲਦੇ ਹਾਂ। ਸੋ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡੇ ਸਾਰਿਆਂ ਦਾ ਰੱਬ ਰਾਖਾ।